ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਖਬਰ 'ਤੇ ਨਜ਼ਰ। ਅੱਜ ਸ਼ਨੀਚਰਵਾਰ ਤਰੀਕ 24 ਅਪ੍ਰੈਲ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨਾਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਡੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਰੋਨਾ ਦੇ ਨਾਲ ਇਸ ਟਾਈਮ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣੇ ਪਏ ਆ। ਅੱਜ ਦੀਆਂ ਮੁੱਖ ਅਹਿਮ ਖਬਰਾਂ ਕੀ ਰਹੀਆਂ? ਜੀ ਗੱਲ 3 ਕੱਕਿਆਂ ਦੀ ਕਰਾਂਗੇ। ਕੱਕਾ ਕਰੋਨਾ, ਕੱਕਾ ਕਿਸਾਨ ਸੰਘਰਸ਼ ਅਤੇ ਕੱਕਾ ਕਾਂਗਰਸ। ਬਹਰਹਾਲ ਜਦੋਂ ਕਰੋਨਾ ਦੀ ਗੱਲ ਚੱਲਦੀ ਹੈ ਤਾਂ ਦੁਖਾਂਤ ਆਪਣੇ ਆਪ ਹੀ ਉਹਦੇ ਨਾਲ ਜੁੜਦੇ ਜਾਂਦੇ ਆ। ਦੁਖਾਂਤਕ ਕਹਾਣੀਆਂ ਦਾ ਅੰਤ ਹੈ ਜਿਹੜਾ ਹੁੰਦਾ ਨਜ਼ਰ ਨਹੀਂ ਆ ਰਿਹਾ। ਬਹਰਹਾਲ ਅੰਮ੍ਰਿਤਸਰ ਦੇ ਵਿੱਚੋਂ ਅੱਜ ਖਬਰ ਆਈ ਹੈ, ਹਿਰਦੇ ਵੇਦਕ ਖਬਰ, ਕਿ 6 ਮਰੀਜ਼ਾਂ ਨੇ ਦਮ ਤੋੜ ਦਿੱਤਾ ਆਕਸੀਜਨ ਦੀ ਕਿੱਲਤ ਕਰਕੇ ਜਾਂ ਘੱਟ ਕਰਕੇ ਜਾਂ ਸਪਲਾਈ ਠੱਪ ਹੋਣ ਕਰਕੇ। ਸੋ ਇਹਦੇ ਵਿੱਚ ਹੋਇਆ ਕੀ ਆ ਕਿ ਸਿਵਲ ਪ੍ਰਸ਼ਾਸਨ ਹੈ ਜਿਹੜਾ, ਉਹ ਕਹਿੰਦਾ ਕਿ ਅਸੀਂ ਕੁਛ ਵੀ ਨਹੀਂ ਕੀਤਾ, ਜਦ ਕਿ ਜਿਹੜਾ ਹਸਪਤਾਲ ਪ੍ਰਸ਼ਾਸਨ ਹੈ ਉਹ ਕਹਿੰਦਾ ਕਿ ਇਹਨਾਂ ਨੇ ਸਾਡੀ ਸਪਲਾਈ ਰੋਕ ਕੇ ਆਪਣੇ ਹਸਪਤਾਲਾਂ ਨੂੰ ਸਪਲਾਈ ਜਿਹੜੀ ਆ ਉਹ ਪੂਰੀ ਕਰ ਲਈ, ਜਿਹਦਾ ਖਮਿਆਜ਼ਾ ਭੁਗਤਣਾ ਪਿਆ। ਜਦ ਕਿ ਜਿਹੜੇ ਵਾਰਿਸ ਆ ਉਹ ਕਹਿੰਦੇ ਕਿ ਇਹਨਾਂ ਨੇ ਸਾਡੇ ਤੋਂ ਪਹਿਲਾਂ ਹੀ ਨੋਟ ਲਿਖਾ ਲਿਆ ਸੀਗਾ, ਇੱਕ ਦਿਨ ਪਹਿਲਾਂ ਹੀ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਆਕਸੀਜਨ ਮੁੱਕ ਸਕਦੀ ਹੈ। ਸੋ ਇਹੋ ਜਿਹਾ ਮਾਮਲਾ ਹੈ ਜਿਹਦੇ ਵਿੱਚ ਮੌਤਾਂ ਦੀ ਆਪਣੀ ਟ੍ਰੈਜਡੀ ਹੈ, ਪਰ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਇੱਕ ਆਪਣੀ ਕਹਾਣੀ ਹੈ। ਇਸ ਕਹਾਣੀ ਦੇ ਵਿੱਚ ਕੌਣ ਖਲਨਾਇਕ ਆ, ਕੌਣ ਇਸ ਕਹਾਣੀ ਦੇ ਵਿੱਚ ਜ਼ਿੰਮੇਵਾਰ ਆ, ਉਹ ਪ੍ਰਤੱਖ ਤੌਰ 'ਤੇ ਜ਼ਾਹਰਾ ਤੌਰ 'ਤੇ ਕੋਈ ਸਮਝ ਨਹੀਂ ਆ ਰਹੀ ਕਿ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ, ਕਿਉਂਕਿ ਖੇਡ ਹੀ ਐਸੀ ਉਲਝ ਗਈ ਆ। ਇਸੇ ਤਰ੍ਹਾਂ ਦਿੱਲੀ ਤੋਂ ਵੀ ਅੱਜ ਇੱਕ ਬਹੁਤ ਹੀ ਦੁਖਾਂਤਕ ਖਬਰ ਸੁਣਨ ਨੂੰ ਮਿਲੀ ਕਿ ਉੱਥੇ ਵੀ ਜੈਪੁਰ ਗੋਲਡਨ ਹਸਪਤਾਲ ਦੇ ਵਿੱਚ 25 ਮਰੀਜ਼ਾਂ ਨੇ ਦਮ ਤੋੜ ਦਿੱਤਾ। ਉਹਦਾ ਕਾਰਨ ਵੀ ਇਹੋ ਹੀ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਵਾ। ਖੈਰ, ਅੰਮ੍ਰਿਤਸਰ ਦੇ ਵਿੱਚ ਜੋ ਇਹ ਟ੍ਰੈਜਡੀ ਵਾਪਰੀ, ਜੋ ਇਹ ਦੁਖਾਂਤ ਵਾਪਰਿਆ, ਤਾਂ ਇਹਦੇ ਵਿੱਚ OP ਸੋਨੀ ਦਾ ਬਿਆਨ ਆਇਆ। ਹਾਲਾਂਕਿ ਇਹਨਾਂ ਨੇ ਉੱਥੇ ਕੁਝ ਹੋਰ ਅਫਸਰ ਵੀ ਭੇਜੇ ਆ। ਇਹਨਾਂ ਨੇ ਕਿਹਾ ਕਿ ਜਾਂਚ ਕਮੇਟੀ ਬਣਾਈ ਜਾਵੇਗੀ, ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਏਗੀ। ਇਹ OP ਸੋਨੀ ਉਹੀ ਹੈ ਜਿਨ੍ਹਾਂ ਨੇ PPE ਕਿੱਟ ਘੁਟਾਲੇ ਦੇ ਵਿੱਚ ਵੀ ਜਾਂਚ ਪੜਤਾਲ ਦੇ ਉੱਦਮ ਦੀ ਕਹਿ ਲਓ ਵਕਾਲਤ ਕੀਤੀ ਸੀ, ਨੀਂਹ ਰੱਖੀ ਸੀ। ਉਸ ਤੋਂ ਬਾਅਦ ਉਹ ਕਿੱਧਰ ਗਈ ਜਾਂਚ ਪੜਤਾਲ? ਹਾਲੇ ਇਹਦੇ ਵਾਸਤੇ ਇੱਕ ਜਾਂਚ ਪੜਤਾਲ ਬਿਠਾਉਣ ਦੀ ਲੋੜ ਪਏਗੀ। ਜੇ ਆਪਾਂ ਅੱਗੇ ਗੱਲ ਕਰੀਏ ਤਾਂ ਆਕਸੀਜਨ ਸੰਕਟ ਜਿਹੜਾ ਆ, ਇਹਨੂੰ ਹੱਲ ਕਰਨ ਵਾਸਤੇ ਅੱਜ ਦਿੱਲੀ ਹਾਈ ਕੋਰਟ 'ਚ ਵੀ ਸੁਣਵਾਈ ਹੋਈ ਹੈ। ਇੱਕ ਨਿੱਜੀ ਹਸਪਤਾਲ ਦਿੱਲੀ ਹਾਈ ਕੋਰਟ ਪਹੁੰਚਿਆ ਤਾਂ ਦਿੱਲੀ ਹਾਈ ਕੋਰਟ ਨੇ ਬੜੀ ਸਖਤ ਟਿੱਪਣੀ ਕੀਤੀ। ਉਹਨਾਂ ਨੇ ਆਖਿਆ ਕਿ ਜੇ ਕਿਸੇ ਨੇ ਸਪਲਾਈ ਰੋਕੀ, ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਹੋਵੇ, ਚਾਹੇ ਕੋਈ ਸਥਾਨਕ ਸਰਕਾਰ ਹੋਵੇ, ਚਾਹੇ ਕੋਈ ਉਤਲੀ ਸਰਕਾਰ ਹੋਵੇ, ਅਸੀਂ ਉਹਨੂੰ ਫਾਹੇ ਲਟਕਾ ਦੇਵਾਂਗੇ, ਅਸੀਂ ਉਹਨੂੰ ਟੰਗ ਦੇਵਾਂਗੇ ਜੇ ਕੋਈ ਜ਼ਿੰਮੇਵਾਰ ਪਾਇਆ ਗਿਆ। ਤਾਂ ਇਹ ਬਹੁਤ ਵੱਡੀ ਸਟੇਟਮੈਂਟ ਹੈ ਦਿੱਲੀ ਹਾਈ ਕੋਰਟ ਦੀ। ਇਹ ਤੋਂ ਇਲਾਵਾ ਜੇ ਦੇਖੀਏ ਤਾਂ ਇੰਡੀਆ ਗੌਰਮੈਂਟ ਵੀ ਥੋੜ੍ਹੀ ਹਰਕਤ ਦੇ ਵਿੱਚ ਆ ਰਹੀ ਆ। ਆਕਸੀਜਨ ਤੋਂ ਕਸਟਮ ਡਿਊਟੀ, ਹੈਲਥ ਸੈਸ ਵਗੈਰਾ ਜਿਹੜਾ ਹੈ ਉਹ ਹਟਾ ਲਿਆ ਗਿਆ। ਨਰਿੰਦਰ ਮੋਦੀ ਹੋਰਾਂ ਨੇ ਅੱਜ ਫਿਰ ਮੇਰੇ ਖਿਆਲ ਦੇ ਨਾਲ ਮੀਟਿੰਗ ਵਗੈਰਾ ਕੀਤੀ ਹੈ, ਬੈਠਕ ਕੀਤੀ ਆ। ਉਸ ਤੋਂ ਬਾਅਦ ਇਹ ਨਿਰਣਾ ਲਿਆ ਗਿਆ, ਉਸ ਤੋਂ ਬਾਅਦ ਇਹ ਫੈਸਲਾ ਜਿਹੜਾ ਉਹ ਕੀਤਾ ਗਿਆ। ਤਾਂ ਕੋਸ਼ਿਸ਼ਾਂ ਜਿਹੜੀਆਂ ਚਲੋ ਹੋ ਰਹੀਆਂ ਨੇ, ਹੋਰ ਹੋਣੀਆਂ ਚਾਹੀਦੀਆਂ। ਸਥਿਤੀ ਜਿਹੜੀ ਹੈ ਉਹ ਆਕਸੀਜਨ ਕਰਕੇ ਬਦਤਰੀਨ ਹੋ ਗਈ ਹੈ, ਇੱਕ ਬਹੁਤ ਵੱਡਾ ਸਵਾਲ ਆ। ਇਸ ਤੋਂ ਇਲਾਵਾ ਵੱਡੀ ਖਬਰ ਇਹ ਆ ਰਹੀ ਸੀਗੀ ਕਿ ਕੇਂਦਰੀ ਰਾਜ ਮੰਤਰੀ ਜਿਹੜੇ ਪੰਜਾਬ ਤੋਂ ਹੀ ਆ, ਸੋਮ ਪ੍ਰਕਾਸ਼,
ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਆ। ਉਹ ਵੀ ਇੱਕ ਹਸਪਤਾਲ ਦੇ ਵਿੱਚ ਦਾਖਲ ਨੇ। ਭਾਰਤੀ ਜਨਤਾ ਪਾਰਟੀ ਦੇ ਇਹ ਬਹੁਤ ਪੁਰਾਣੇ ਆਗੂ ਆ, ਤੁਹਾਨੂੰ ਪਤਾ ਹੀ ਹੈ ਸਭ ਨੂੰ। ਪਹਿਲਾਂ ਵਿਧਾਇਕ ਹੁੰਦੇ ਸੀਗੇ ਫਗਵਾੜੇ ਤੋਂ, ਤਾਂ ਹੁਣ ਕੌਮੀ ਰਾਜਨੀਤੀ ਦਾ ਚਿਹਰਾ ਨੇ। ਤਾਂ ਇਹਨਾਂ ਦੀ ਤਬੀਅਤ ਵੀ ਦੱਸਦੇ ਆ ਕਿ ਕਾਫੀ ਜ਼ਿਆਦਾ ਨਾਸਾਜ਼ ਆ ਇਸ ਵੇਲੇ। ਇੱਧਰ ਇੱਕ ਹੋਰ ਵੱਡੀ ਖਬਰ ਆ, ਕਰੋਨਾ ਕਰਕੇ ਹੀ ਫਿਰ ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਜਿਹੜੀਆਂ ਸੈਨੇਟ ਦੀਆਂ ਚੋਣਾਂ ਸੀਗੀਆਂ ਉਹ ਮੁਲਤਵੀ ਹੋ ਗਈਆਂ। ਤਾਂ ਲੰਮੇਰੇ ਸਮੇਂ ਤੋਂ ਇਹ ਚੋਣਾਂ ਲਟਕਦੀਆਂ ਆ ਰਹੀਆਂ ਨੇ। ਅਸੀਂ ਉਦੋਂ ਵੀ ਸ਼ੰਕਾ ਪ੍ਰਗਟਾਇਆ ਸੀਗਾ, ਸੰਸਾ ਪ੍ਰਗਟਾਇਆ ਸੀਗਾ ਕਿ ਇਹ ਚੋਣ ਵੀ ਟਲ ਸਕਦੀ ਹੈ, ਕਿਉਂਕਿ ਦਿੱਲੀ ਵਾਲੀ ਚੋਣ ਜਿਵੇਂ ਟਲੀ ਸੀਗੀ ਗੁਰਦੁਆਰਾ ਕਮੇਟੀ ਦੀ ਚੋਣ, ਤਿਵੇਂ ਹੀ ਨਾਲ ਦੀ ਨਾਲ ਕਿਤੇ ਨਾ ਕਿਤੇ ਅਹਿਸਾਸ ਹੋਇਆ ਸੀਗਾ ਕਿ ਜੇ ਇੱਕ ਚੋਣ ਟਲ ਸਕਦੀ ਆ ਤਾਂ ਫਿਰ ਦੂਸਰੀ ਚੋਣ ਵੀ ਟਾਲੀ ਜਾ ਸਕਦੀ ਹੈ। ਪਰ ਕਮਾਲ ਦੀ ਗੱਲ ਹੈ ਕਿ ਬੰਗਾਲ ਦੀ ਚੋਣ ਹਾਲੇ ਵੀ ਹੋ ਰਹੀ ਹੈ, ਜਦ ਕਿ ਉੱਥੇ ਵੱਖ-ਵੱਖ ਫੇਜ਼ਸ ਦੇ ਵਿੱਚ ਇਲੈਕਸ਼ਨ ਕਰਵਾਇਆ ਜਾ ਰਿਹਾ ਹੈ। ਚੋਣ ਕਮਿਸ਼ਨਰ ਜਿਹੜੇ ਸਾਡੇ ਆ ਜਾਂ ਮੁੱਖ ਚੋਣ ਕਮਿਸ਼ਨਰ ਆ, ਦੋਨੇ ਹੀ ਪੋਜ਼ਿਟਿਵ ਆ। ਇਹ ਵੀ ਨਹੀਂ ਸੋਚ ਰਹੇ ਕਿ ਇੱਕ ਫੇਜ਼ ਦੇ ਵਿੱਚ ਹੀ ਘੱਟੋ ਘੱਟ ਕੰਮ ਮੁਕੰਮਲ ਕਰਾ ਲਈਏ। ਹੁਣ ਤੇ ਦੂਜੇ ਰਾਜਾਂ ਦੇ ਵਿੱਚ ਇਲੈਕਸ਼ਨ ਹੈ ਜਿਹੜਾ ਸੰਪੂਰਨ ਹੋ ਚੁੱਕਾ। ਇਸ ਤੋਂ ਇਲਾਵਾ ਵੱਡੀ ਖਬਰ ਜਿਹੜੀ ਆ ਉਹ ਆ ਰਹੀ ਆ, ਦੇਰ ਸ਼ਾਮ ਪਤਾ ਲੱਗਿਆ ਕਿ ਲੁਧਿਆਣੇ ਦੇ ਵਿੱਚ ਕੱਲ੍ਹ ਨੂੰ ਪੂਰਨ ਤੌਰ 'ਤੇ ਲੋਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਤਾਂ ਕਿਹੜੀਆਂ ਚੀਜ਼ਾਂ ਦੀ ਖੁੱਲ੍ਹ ਹੋਏਗੀ ਉਹਦੇ ਵਿੱਚ ਹਾਲੇ ਸਾਫ਼ ਨਹੀਂ ਹੋਇਆ, ਪਰ ਮੇਰੇ ਖਿਆਲ ਦੇ ਨਾਲ ਹਾਈਵੇ ਦੀ ਜਿਹੜੀ ਆਵਾਜਾਈ ਆ ਉਹ ਲਗਾਤਾਰ ਜਾਰੀ ਰੱਖਣ ਦੀ ਖਬਰ ਹੈ। ਇੱਧਰ ਗੱਲ ਕਰੀਏ ਦੂਸਰੇ ਕੱਕੇ ਦੀ, ਯਾਨੀ ਕਿਸਾਨ ਸੰਘਰਸ਼ ਦੀ। ਤਾਂ ਕਿਸਾਨ ਸੰਘਰਸ਼ ਜਿਹੜਾ ਲੰਮੇਰੇ ਸਮੇਂ ਤੋਂ ਚੱਲ ਰਿਹਾ ਹੈ ਤੇ ਆਪਣੀ ਚਾਲੇ ਲਗਾਤਾਰ ਗਤੀਸ਼ੀਲ ਆ। ਉਹਦੇ ਉੱਤੇ ਬ੍ਰੇਕ ਲਾਉਣ ਵਾਸਤੇ ਲਗਾਤਾਰ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀਆਂ ਰਣਨੀਤਿਕ ਪੈਂਤੜੇਬਾਜ਼ੀਆਂ ਜਿਹੜੀਆਂ ਉਹ ਅਮਲ 'ਚ ਲਿਆਂਦੀਆਂ ਜਾਂਦੀਆਂ। ਤਾਂ ਬਹਰਹਾਲ ਹੁਣ ਸੁਪਰੀਮ ਕੋਰਟ ਦੇ ਵਿੱਚ ਇੱਕ ਫਿਰ ਇਹਨਾਂ ਦੇ ਖਿਲਾਫ ਜਿਹੜੇ ਬਾਰਡਰ 'ਤੇ ਬੈਠੇ ਆ ਕਿਸਾਨ, ਇਹਨਾਂ ਦੇ ਖਿਲਾਫ ਇੱਕ ਰਿਟ ਗਈ ਹੈ। ਸੋ ਕਾਫੀ ਰਿਟਾਂ ਹੋ ਗਈਆਂ। ਇਹਨਾਂ ਰਿਟਾਂ ਦਾ ਨਿਪਟਾਰਾ ਦੇਖੋ ਕਦੋਂ ਹੁੰਦਾ। ਪਰ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਜਿਹੜੀ ਕਮੇਟੀ ਬਣਾਈ ਸੀਗੀ ਸੁਪਰੀਮ ਕੋਰਟ ਨੇ, ਉਹਦੀ ਰਿਪੋਰਟ ਜਿਹੜੀ ਹੈ ਉਹ ਵੀ ਤਕਰੀਬਨ ਦੱਸਦੇ ਆ ਕਿ ਮੀਡੀਆ ਕੋਲ ਆ ਚੁੱਕੀ ਆ। ਤੇ ਉਹਦੇ ਵਿੱਚ ਜੋ ਕਿਸਾਨ ਕਹਿੰਦੇ ਨੇ, ਜੋ ਕਿਸਾਨਾਂ ਦੀ ਮੰਗ ਆ, ਉਹਦੇ ਅਨੁਸਾਰ ਕੋਈ ਬਹੁਤਾ ਕੁਛ ਨਹੀਂ ਹੈ। ਤੀਜਾ ਕੱਕਾ ਕਾਂਗਰਸ। ਤਾਂ ਅੱਜ ਦੀ ਤਾਰੀਖ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਸਿਰ ਦਰਦ ਬਣ ਚੁੱਕਾ। ਵੱਡੇ ਸਿਰਾਂ ਦੀਆਂ ਕਹਿੰਦੇ ਵੱਡੀਆਂ ਸਿਰ ਪੀੜਾਂ। ਤਾਂ ਨਵਜੋਤ ਸਿੰਘ ਸਿੱਧੂ ਚੁੱਪ ਨਹੀਂ ਕਰ ਰਿਹਾ। ਹਾਲਾਂਕਿ ਰਾਜਕੁਮਾਰ ਵੇਰਕਾ ਨੇ ਕਿਹਾ ਸੀਗਾ ਕਿ ਅਸੀਂ ਹਾਈ ਕਮਾਨ ਨੂੰ ਚਿੱਠੀ ਲਿਖ ਰਹੇ ਹਾਂ। ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਵੀ ਝਾੜਿਆ ਸੀਗਾ ਨਵਜੋਤ ਸਿੰਘ ਸਿੱਧੂ ਨੂੰ ਕੱਲ੍ਹ। ਪਰ ਅੱਜ ਇੱਕ ਵਾਰ ਫਿਰ ਇਹਨਾਂ ਨੇ, ਮਤਲਬ ਕਿ ਇੱਕ ਮਰਤਬਾ ਫਿਰ ਇਹਨਾਂ ਨੇ ਕਿਹਾ ਕਿ ਦੇਖੋ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਕਿਵੇਂ ਮਿਲੇਗਾ ਜੇ ਦੋਸ਼ ਪੱਤਰ 'ਚ ਪ੍ਰਕਾਸ਼ ਅਤੇ ਸੁਖਬੀਰ ਬਾਦਲ ਦਾ ਨਾਮ ਲੈਣ ਦੇ 2 ਸਾਲ ਬਾਅਦ ਉਹਨਾਂ ਖਿਲਾਫ ਕੋਈ ਚਲਾਨ ਦਾਇਰ ਨਹੀਂ ਕੀਤਾ ਗਿਆ ਅਤੇ ਨਾ ਹੀ ਉਹਨਾਂ ਦੇ ਨਾਮ FIR ਵਿੱਚ ਸ਼ਾਮਲ ਕੀਤੇ ਗਏ। ਮਤਲਬ ਉਹਨਾਂ ਦਾ ਕਹਿਣ ਦਾ ਇਹ ਆ ਕਿ ਇਨਸਾਫ ਮਿਲੇਗਾ ਕਿਵੇਂ ਕਿ ਜਿਨ੍ਹਾਂ ਦੇ ਨਾਂ ਲਏ ਗਏ ਉਹਨਾਂ ਦੇ ਖਿਲਾਫ FIR ਦਰਜ ਨਹੀਂ ਕੀਤੀ ਗਈ। ਉਹਨਾਂ ਨੇ ਸਾਫ਼ ਕਿਹਾ ਕਿ ਕੇਸ ਨੂੰ ਕਮਜ਼ੋਰ ਕਰਨ ਲਈ ਕੌਣ ਜ਼ਿੰਮੇਵਾਰ ਹੈ, ਮਤਲਬ ਕਿ ਕੁਐਸਚਨ ਮਾਰਕ ਲਾ ਕੇ। ਤਾਂ ਉਹ ਕਿੱਥੇ ਨਿਗਾਹ ਰੱਖ ਕੇ ਕਿੱਥੇ ਨਿਸ਼ਾਨਾ ਲਾ ਰਹੇ ਉਹ ਆਪਾਂ ਨੂੰ ਸਭ ਨੂੰ ਪਤਾ। ਪਰ ਇੱਕ ਗੱਲ ਅੰਦਰੋਂ ਕਾਂਗਰਸ ਦੇ ਇਹ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਇਸ ਗੱਲ ਤੋਂ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੇ ਹਮਾਇਤੀ ਜਿਹੜੇ ਆ ਥੋੜ੍ਹੇ ਖਫਾ ਹੋ ਗਏ ਆ। ਤੇ ਹੁਣ ਬਹੁਤ ਜਲਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਮੋਰਚਾ ਸੰਭਾਲਣ, ਭਾਵ ਕਿ ਇੱਕ ਜ਼ਬਰਦਸਤ ਜੀ OPC ਕਰਨ ਜਿਹਦੇ 'ਚ ਨਵਜੋਤ ਸਿੰਘ ਸਿੱਧੂ ਦੀ ਤਾਬੜ ਤੋੜ ਬੱਲੇਬਾਜ਼ੀ ਦਾ ਕਿਤੇ ਨਾ ਕਿਤੇ ਖਾਤਮਾ ਕਰ ਦਿੱਤਾ ਜਾਵੇ। ਜੀ ਅਗਲੀ ਮਿੰਟੂ ਜੀ ਗੱਲ ਕਰੀਏ 2 ਮਹੀਨਿਆਂ ਦਾ ਗਰੀਬਾਂ ਨੂੰ ਮਿਲੇਗਾ ਅਨਾਜ, ਪੰਜਾਬ 'ਚ ਵਿਆਹ ਸ਼ਾਦੀਆਂ ਨੂੰ ਝਟਕਾ। ਹਾਂਜੀ ਦੇਖੋ, ਜਿਹੜਾ 2 ਮਹੀਨਿਆਂ ਦੇ ਅਨਾਜ ਦਾ ਐਲਾਨ ਆ, ਇਹ ਕਿਤੇ ਨਾ ਕਿਤੇ ਸਾਹ ਵੀ ਸੂਚਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੋਕਡਾਊਨ ਵੱਡੇ ਦੀ ਤਿਆਰੀ ਤਾਂ ਨਹੀਂ, ਜਾਂ ਇਹ ਸੋਚਿਆ ਜਾ ਰਿਹਾ ਵਾ ਕਿ ਜੇ ਸਥਿਤੀਆਂ ਇਸੇ ਤਰ੍ਹਾਂ ਦੀਆਂ ਹੀ ਰਹਿੰਦੀਆਂ ਨੇ, ਪਰਿਸਥਿਤੀਆਂ ਸੁਧਰਦੀਆਂ ਕੋਈ ਨਹੀਂ, ਤਾਂ ਫਿਰ ਅਸੀਂ ਲੋਕਡਾਊਨ ਲਾ ਸਕਦੇ ਹਾਂ। ਸ਼ਾਇਦ ਇਹੀ ਸੋਚਿਆ ਜਾ ਰਿਹਾ, ਕਿਉਂਕਿ ਮਈ ਤੇ ਜੂਨ ਦਾ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਜੋ PDS ਦੇ ਤਹਿਤ 80 ਕਰੋੜ ਲੋਕ ਕਵਰ ਕੀਤੇ ਜਾਂਦੇ ਆ, ਉਹਨਾਂ ਨੂੰ ਮੁਫਤ 5 ਕਿਲੋ ਅਨਾਜ ਦਿੱਤਾ ਜਾਊਗਾ। ਸੋ 2600 ਕਰੋੜ ਰੁਪਈਆ ਜਾਂ 26,000 ਕਰੋੜ ਰੁਪਈਆ ਜਿਹੜਾ ਕਹਿੰਦੇ ਆ ਕਿ ਉਹ ਖਰਚਿਆ ਜਾਊਗਾ। ਦੇਖੋ ਵੈਸੇ ਤੇ PDS ਨੂੰ ਇਹ ਘਟਾਉਣ ਨੂੰ ਫਿਰਦੇ ਆ, PDS ਦਾ ਦਾਇਰਾ ਜਿਹੜਾ ਉਹ ਘਟਾਉਣ ਨੂੰ ਫਿਰਦੇ। ਉਹਦਾ ਇੱਕ ਕਾਰਨ ਇਹ ਉਹ ਆ ਕਿ ਤੁਹਾਨੂੰ ਪਤਾ ਹੁਣ ਸੈਂਸਸ ਹੋਣਾ ਆ, ਇੰਡੀਆ ਦਾ ਮਰਦਮਸ਼ੁਮਾਰੀ ਵਾਲਾ ਕੰਮ ਨੇਪਰੇ ਚੜ੍ਹਨਾ ਵਾ।
ਤੇ ਇੱਕ ਅੰਦਾਜ਼ਾ ਹੈ ਕਿ 8-9 ਕਰੋੜ ਐਕਸਟਰਾ ਪੀਡੀਐਸ ਦੇ ਵਿੱਚ ਲੋਕ ਜੁੜ ਜਾਣੇ ਆ। ਤਾਂ ਇਹਨਾਂ ਦਾ ਕਹਿਣ ਦਾ ਮਤਲਬ ਇਹ ਆ ਜਾਂ ਸੋਚਣ ਦਾ ਢੰਗ ਇਹੋ ਆ ਕਿ ਪੀਡੀਐਸ ਦਾ ਦਾਇਰਾ ਹੈ ਜਿਹੜਾ ਉਹ ਦਿਹਾਤੀ ਤੇ ਸ਼ਹਿਰੀ ਦੋਨਾਂ ਚੋਂ ਕੱਟ ਕਰਕੇ ਤੇ ਇਹ ਜਿਹੜਾ ਐਕਸਟਰਾ ਬੋਝ ਹੈ ਤਕਰੀਬਨ 4-4.5 ਹਜ਼ਾਰ ਕਰੋੜ ਦਾ ਇਹਨੂੰ ਕੱਟ ਕਰ ਲਈਏ। ਇੱਕ ਤੇ ਇਹ ਸੋਚੀ ਜਾ ਰਹੀ ਆ, ਮਤਲਬ ਕਿ ਗਰੀਬਾਂ ਤੇ ਕੁਹਾੜਾ ਚਲਾਉਣਾ ਹੀ ਚਲਾਉਣਾ। ਤਾਂ ਦੂਸਰੇ ਪਾਸੇ ਤੁਸੀਂ ਦੇਖ ਲਓ ਕਿ ਇੰਨੀ ਵਸੋਂ ਜਿਹੜੀ ਹੈ ਉਹਨੂੰ ਤੁਸੀਂ 5 ਕਿਲੋ ਅਨਾਜ ਦੇਣਾ। ਫਰਜ਼ ਕਰੋ ਲੋਕਡਾਊਨ ਲੱਗਦਾ, ਮੇਰਾ ਇਹੀ ਸਵਾਲ ਰਹਿੰਦਾ ਹੈ ਕਿ ਠੀਕ ਹੈ ਬਿਮਾਰੀ ਆਪਣੀ ਜਗ੍ਹਾ ਤੇ ਹੈਗੀ ਆ, ਬਿਮਾਰੀ ਨਾਲ ਜਿਹੜੇ ਲੋਕ ਡਰ ਰਹੇ ਆ, ਬਿਮਾਰੀ ਤੋਂ ਜਿਹੜੇ ਲੋਕ ਡਰ ਰਹੇ ਹੋ ਚਲੋ ਠੀਕ ਹੈ ਪਰਹੇਜ਼ ਕਰ ਰਹੇ ਆ, ਆਪਣਾ ਵਧੀਆ ਚੀਜ਼ ਆ। ਪਰ ਆਹ ਦੇਖੋ ਕਿ 80 ਕਰੋੜ ਬੰਦਾ ਤੇ ਸਰਕਾਰ ਮੰਨਦੀ ਹੈ ਕਿ ਇਹ ਸਾਡੇ ਤੇ ਨਿਰਭਰ ਆ ਔਰ ਉਹਨੂੰ ਅਨਾਜ ਕਿੰਨਾ ਦਿੱਤਾ ਜਾਣਾ 5 ਕਿਲੋ। ਜਿਹੜਾ ਬਹੁਤਾ ਹੀ ਜ਼ਿਆਦਾ ਗਰੀਬ ਆ ਉਹ 8 ਕਰੋੜ ਲਾ ਲਓ ਇਸ ਤਰ੍ਹਾਂ ਦਾ ਜੀ ਆ ਤੇ ਉਹਦੇ 'ਚ 2.5 ਕਰੋੜ ਦੇ ਕਰੀਬ ਪਰਿਵਾਰ ਆ ਜਿਨ੍ਹਾਂ ਨੂੰ 35 ਕਿਲੋ ਅਨਾਜ ਦਿੱਤਾ ਜਾਂਦਾ। ਜਿਹੜੇ ਬਹੁਤੇ ਹੀ ਜ਼ਿਆਦਾ ਗਰੀਬ ਨੇ, ਬਹੁਤੇ ਹੀ ਜ਼ਿਆਦਾ ਗਰੀਬੀ ਰੇਖਾ ਤੋਂ ਹੇਠਾਂ ਆਪਾਂ ਕਹਿ ਦਿੰਦੇ ਹਾਂ, ਤਾਂ ਉਹ 35 ਕਿਲੋ ਹਾਸਲ ਕਰਦੇ ਆ। ਤਾਂ ਬਾਕੀ ਜਿਹੜੀ ਵਸੋਂ ਹੈ ਲਾ ਲਓ 71-72 ਕਰੋੜ ਉਹ ਲੈਂਦੀ ਆ 5 ਕਿਲੋ ਅਨਾਜ। ਹੁਣ 5 ਕਿਲੋ ਅਨਾਜ ਤੁਹਾਡਾ ਕੋਈ ਕੰਮ ਕਰ ਨਾ ਚੱਲੇਗਾ, ਤੁਸੀਂ ਬਾਹਰ ਨਹੀਂ ਨਿਕਲ ਸਕਦੇ। 5 ਕਿਲੋ ਅਨਾਜ ਵੀ ਤੁਸੀਂ ਪਕਾਉਣ ਵਾਸਤੇ ਤੇਲ ਜਾਂ ਹਲਦੀ ਮਿਰਚ ਇਸਤੇਮਾਲ ਕਰੋਗੇ, ਸਾਰੀਆਂ ਚੀਜ਼ਾਂ ਬਹੁਤ ਔਖੀਆਂ ਹੋ ਜਾਂਦੀਆਂ ਨੇ। ਸੋ ਇਸੇ ਕਰਕੇ ਇੰਡੀਆ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਇਹ ਯੂਰਪੀ ਪ੍ਰਪੇਖ ਜਾਂ US ਵਾਲਾ ਪ੍ਰਪੇਖ ਜਾਂ ਹੋਰ ਦੇਸ਼ਾਂ ਵਾਲਾ ਪ੍ਰਪੇਖ ਇੱਥੇ ਨਹੀਂ ਲਾਗੂ ਕੀਤਾ ਜਾ ਸਕਦਾ। ਉਹ ਸੰਦਰਭ ਅਲੱਗ ਰਹਿ ਜਾਂਦਾ, ਇਹ ਸੰਦਰਭ ਅਲੱਗ ਹੋ ਜਾਂਦਾ ਹੈ। ਸੋ ਐਡੀ ਵੱਡੀ ਵਸੋਂ ਜਿਹੜੀ ਉਹ ਨਿਰਭਰ ਹੈ। ਸੋ ਇਹ ਇਹਨਾਂ ਨੇ ਪਹਿਲ ਕਦਮੀ ਕੀਤੀ ਆ ਔਰ ਮੇਰੇ ਖਿਆਲ ਦੇ ਨਾਲ ਜੇ ਕੋਈ ਇਸ ਤਰ੍ਹਾਂ ਦੀ ਗਤੀਵਿਧੀ ਕਰਦੇ, ਕਿਉਂਕਿ ਦੇਖੋ 2 ਮਈ ਨੂੰ ਆ ਜਾਣਾ ਇਲੈਕਸ਼ਨ ਦਾ ਨਤੀਜਾ ਜੀ, ਤੇ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਯੂਪੀ ਦੀਆਂ ਪੰਚਾਇਤਾਂ ਦਾ ਇਲੈਕਸ਼ਨ ਵੀ ਨਿਬੜ ਜਾਣਾ। ਪਹਿਲਾਂ ਇਸੇ ਕਰਕੇ ਨਹੀਂ ਲਾ ਸਕਦੇ ਲੋਕਡਾਊਨ ਕਿ ਭਾਈ ਇਲੈਕਸ਼ਨ ਰਹਿ ਜੂਗਾ। ਇਲੈਕਸ਼ਨ ਤਾਂ ਜ਼ਰੂਰੀ ਹੈ ਨਾ, ਲੋਕ ਤਾਂ ਮਰਦੇ ਜੰਮਦੇ ਰਹਿੰਦੇ ਨੇ, ਇਲੈਕਸ਼ਨ ਲੜਨਾ ਜ਼ਰੂਰੀ ਹੈ। ਇੱਥੇ ਤੇ ਇੱਕ ਕਾਰਟੂਨ ਬਣਾਇਆ ਕਾਰਟੂਨਿਸਟ ਨੇ, ਉਹ ਵਿਚਾਰੀ ਮਾਈ ਬੈਠੀ ਆ ਸੜਕ ਤੇ, ਸਿਲੰਡਰ ਲੱਗਾ, ਉਹਦੇ ਮਾਸਕ ਜਿਹਾ ਉਹ ਲੱਗਾ ਵਾ ਆਕਸੀਜਨ ਵਾਲਾ, ਤੇ ਮੋਦੀ ਸਾਹਿਬ ਝੁੱਕ ਕੇ ਉਹਨੂੰ ਪ੍ਰਣਾਮ ਕਰ ਰਹੇ ਨੇ ਮਾਈ ਨੂੰ, ਕਹਿੰਦੇ ਕਿ ਮਾਈ ਜੇ ਮਰਨਾ ਹੀ ਆ ਤੇ ਮਰਨ ਤੋਂ ਪਹਿਲਾਂ ਇੱਕ ਕੰਮ ਕਰਦੀ ਜਾਈ, ਇੱਕ ਵੋਟ ਜ਼ਰੂਰ ਪਾ ਦੀ ਜਾਈ। ਸੋ ਇਸ ਤਰ੍ਹਾਂ ਦੇ ਤਾਂ ਹਾਲਾਤ ਨੇ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਜੋ ਮਰਜ਼ੀ ਆ ਹੁਣ ਜਿੱਦਾਂ ਦੇ ਸੰਕੇਤ ਦੇ ਰਹੇ ਆ, ਲੱਗਦਾ ਇਹੋ ਆ ਕਿ ਇਲੈਕਸ਼ਨ ਦੇ ਨੇੜੇ ਆ ਕੇ ਕੋਈ ਫੈਸਲਾ ਲੈ ਸਕਦੇ। ਹਾਲਾਂਕਿ ਪੂਰਨ ਲੋਕਡਾਊਨ ਮੈਨੂੰ ਵੀ ਲੱਗਦਾ ਲਾਉਗੇ, ਉਹ ਇੰਨੀ ਹੁਣ ਇਹਨਾਂ ਦੇ ਕੋਲ ਹੈ ਨਹੀਂ ਗੀ ਗੁੰਜਾਇਸ਼। ਜੇ ਆਪਾਂ ਕਹਿੰਦੇ ਨੇ ਕਿ ਘਰ ਦੀ ਇੰਨੀ ਗੁੰਜਾਇਸ਼ ਨਹੀਂ ਹੈਗੀ ਸਾਡੀ, ਘਰ ਦੀ ਗੁੰਜਾਇਸ਼ ਹੁਣ ਇੰਨੀ ਹੈ ਨਹੀਂ ਗੀ, ਪਰ ਫਿਰ ਵੀ ਮੇਰੇ ਖਿਆਲ ਦੇ ਨਾਲ ਕੁਛ ਹਿੱਸਿਆਂ ਦੇ ਵਿੱਚ ਇਹ ਲੋਕਡਾਊਨ ਲਾ ਸਕਦੇ ਆ। ਇਹ ਸ਼ਾਇਦ ਤਿਆਰੀ ਆ। ਬਾਕੀ ਦੇਖੋ ਕੀ ਬਣਦਾ। ਰਹੀ ਗੱਲ ਪੰਜਾਬ ਦੇ ਵਿੱਚ, ਦੇਖੋ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਸਖਤਾਈਆਂ ਬਹੁਤ ਜ਼ਿਆਦਾ ਕਰਤੀਆਂ। ਉਹ ਇੱਕ ਮੈਰਿਜ ਵਾਲੀ ਤੁਸੀਂ ਵੇਖੀ ਹੋਣੀ ਵੀਡੀਓ, ਉਹ ਡੀਜੇ ਵਾਲਾ ਭੱਜ ਗਿਆ, ਬੁਰੇ ਹਾਲ, ਵੇਟਰ ਵੂਟਰ ਛੱਡ ਕੇ ਗਲਾਸੀਆਂ ਤੇ ਕੰਧਾ ਟੱਪ ਕੇ ਕਿਸੇ ਪੈਲਸ 'ਚ ਰੇਡ ਮਾਰੀ ਆ। ਇੱਕ SP ਜਿਹੜਾ ਸਿਵਲ ਵਰਦੀ ਦੇ ਵਿੱਚ ਚਲਾ ਗਿਆ, ਨਾਲੇ ਤੋਂ ਉਹਨੇ ਜਾ ਕੇ ਪਕੌੜੇ ਪਕੂੜੇ ਛਕੇ ਉਹਨੇ ਪਹਿਲਾਂ ਉੱਥੇ ਕੁਰਸੀਆਂ ਤੇ ਬਹਿ ਕੇ, ਤੇ ਮੁੜ ਕੇ ਮਾਨਤੀ ਜੇ ਫੋਨ ਕਰਤਾ ਫੋਰਸ ਆ ਗਈ, ਉਹ ਜਿਹੜੇ ਫੁੱਫੜ ਮਾਸੜ ਸਾਰੇ ਸੀਗੇ ਛੱਡ ਕੇ ਮਟਰ ਪਨੀਰ ਨਿਕਲ ਗਏ, ਕੁਝ ਫੜ ਲਏ। ਸੋ ਇਸ ਤਰ੍ਹਾਂ ਰੇਡਾਂ ਵੱਜ ਰਹੀਆਂ ਨੇ ਵਿਆਹਾਂ ਤੇ, ਮਤਲਬ ਕਿ ਵਿਆਹ ਵੀ ਜੁਰਮ ਹੋ ਗਏ ਆ, ਵਿਆਹ ਵੀ ਕ੍ਰਾਈਮ ਹੋ ਗਏ ਆ। ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਆਪ ਜੋ ਮਰਜ਼ੀ ਕਰੀ ਜਾਣ, ਇਹ ਆਪ ਤਾਜਪੋਸ਼ੀਆਂ ਵੀ ਕਰੀ ਜਾਂਦੇ ਆ, ਰੈਲੀਆਂ ਵੀ ਕਰੀ ਜਾਂਦੇ ਆ। ਇਹ ਰਾਹੁਲ ਗਾਂਧੀ ਨੂੰ ਟਰੈਕਟਰਾਂ ਤੇ ਬਿਠਾ ਕੇ, ਹਿੰਦੁਸਤਾਨ ਟਰੈਕਟਰ ਤੇ ਬਿਠਾ ਕੇ ਖਾਸ ਤੌਰ ਤੇ ਹਿੰਦੁਸਤਾਨ ਦੀ ਸੈਰ ਵੀ ਕਰਾ ਰਹੇ ਆ। ਸਾਰਾ ਕੁਝ ਹੋ ਰਿਹਾ, ਪਰ ਸ਼ਾਦੀਆਂ ਇੱਕ ਕ੍ਰਾਈਮ ਬਣ ਗਈਆਂ। ਤਾਂ ਹੁਣ ਹੋਇਆ ਕੀ ਆ, ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਮੁਹੂਰਤ ਹੁੰਦੇ ਆ, ਖਾਸ ਤੌਰ ਤੇ ਹਿੰਦੂ ਭਾਈਚਾਰੇ ਦੀਆਂ ਬਹੁਤ ਜ਼ਿਆਦਾ ਸ਼ਾਦੀਆਂ ਹੁੰਦੀਆਂ। ਆਪਣੇ ਜੇ ਤੁਸੀਂ ਦੇਖੋਗੇ ਸਿੱਖ ਭਾਈਚਾਰੇ ਦੀਆਂ ਸ਼ਾਦੀਆਂ ਘੱਟ ਜਾਂਦੀਆਂ, ਵਾਢੀ ਵਾਲਾ ਸੀਜ਼ਨ ਜਿਹੜਾ ਆ ਜਾਂਦਾ ਆਫ ਹੋ ਜਾਂਦਾ। ਤਾਂ ਉਹ ਜਿਹੜੇ ਮਹੂਰਤ ਨੇ ਖਾਸ ਤੌਰ ਤੇ ਜਿਵੇਂ 24, 25, 26, 27, 30 ਦਾ ਮਹੂਰਤ ਹੈ ਇੱਕ, ਫਿਰ ਇਸ ਤੋਂ ਇਲਾਵਾ 2, 4, 7, 8, 21, 22 ਮਈ ਦਾ ਜਿਹੜਾ ਮਹੂਰਤ ਆ, ਇਹਦੇ ਤੇ ਬਹੁਤ ਜ਼ਿਆਦਾ ਲੋਕਾਂ ਨੇ ਵਿਆਹ ਰੱਖੇ ਹੋਏ ਸੀਗੇ। ਪਰੰਤੂ ਦੱਸਦੇ ਕਿ 7000 ਦੇ ਕਰੀਬ ਜਿਹੜੇ ਵਿਆਹ ਸੀਗੇ, ਜਿਵੇਂ ਹੁਣ ਪੈਲਸ ਹੋਟਲ ਵਗੈਰਾ ਬੁੱਕ ਕੀਤੇ ਸੀ, ਰਾਤ ਦੀਆਂ ਸ਼ਾਦੀਆਂ ਸੀ, ਉਹ ਸ਼ਿਫਟ ਹੋ ਗਏ, ਮਤਲਬ ਕਿ ਉਹਨਾਂ ਨੇ ਕੈਂਸਲ ਕਰ ਦਿੱਤੇ ਕਰਾਰ, ਤੇ ਉਹ ਹੁਣ ਮੰਦਿਰ ਜਾਂ ਗੁਰਦੁਆਰੇ ਦੇ ਵਿੱਚ ਜਾ ਕੇ ਸ਼ਾਦੀ ਕਰਕੇ ਸਾਰ ਰਹੇ ਆ। ਪਰ ਬੜੀ ਵੱਡੀ ਵਿਪਤਾ ਹੈ, ਕਹਿੰਦੇ ਕਿ 20 ਤੋਂ ਵੱਧ ਤੁਹਾਡੇ ਮਹਿਮਾਨ ਨਹੀਂ ਹੋਣੇ ਚਾਹੀਦੇ। ਤੇ ਕਈ ਤੇ ਫੈਮਿਲੀ ਮੈਂਬਰ ਹੀ ਜਿਹੜੇ 30 ਆ, ਉਹ ਕਰਵਾਉਣ ਡਿਆ ਸੀ। ਕਹਿੰਦਾ ਮੈਂ ਕੀ ਕਰਾਂ, 4 ਮੇਰੇ ਸਕੇ ਭਰਾ, 2 ਮੇਰੀਆਂ ਸਕੀਆਂ ਭੈਣਾਂ, ਸਾਰੇ ਸ਼ਾਦੀशुदा।
मतलब कि गां जीजे वगैरह ਜਿਹੜੇ ਆ ਜੇ ਲਾਓਗੇ ਜਾਂ ਭਰਜਾਈਆਂ ਬੱਚੇ ਤੇ ਕਹਿੰਦੇ ਘਰ ਦੇ ਵਿੱਚ ਹੀ 30 ਜਾਣੇ ਆ। ਹੁਣ ਮਤਲਬ ਕਿ ਘਰ ਦੇ 10 ਜੀਆਂ ਨੂੰ ਕਹੀਏ ਕਿ ਤੁਸੀਂ ਪਾਸੇ ਲਾਂਭੇ ਚੱਲ ਜਾਓ ਆਪਾਂ ਵਿਆਹ ਕਰਾ ਲਈਏ, ਕੀ ਕਰੋਗੇ ਤੁਸੀਂ? ਤਾਂ ਬਹੁਤ ਬਿਪਤਾ ਪਈ ਆ। ਬਿਲਕੁਲ ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਧੜਮ ਕਰਕੇ ਡਿੱਗੀ ਪੜਤਾਲ ਤੋਂ ਬਾਅਦ ਹੁਣ ਨਵੀਂ ਸਿੱਟ ਦੀਆਂ ਕਨਸੋਆਂ। ਹਾਂਜੀ ਹਾਂਜੀ, ਦੇਖੋ SIT ਦੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਧੜਮ ਕਰਕੇ ਡਿੱਗ ਪਈ ਹੈ। ਧੜਮ ਕਰਕੇ ਡਿੱਗਣ ਤੋਂ ਭਾਵ ਇਹ ਆ ਕਿ ਹਾਈ ਕੋਰਟ ਦਾ ਜਿਹੜਾ ਤਫਸੀਲ ਪੂਰਵਕ ਫੈਸਲਾ ਹੈ ਸ਼ਾਇਦ ਮੇਰੇ ਖਿਆਲ ਦੇ ਨਾਲ 99 ਪੰਨਿਆਂ ਦਾ ਵਾ, ਉਹ ਆ ਚੁੱਕਾ ਹੈ। ਤੇ ਜੋ ਅੱਜ ਦੀਆਂ ਮੀਡੀਆ ਰਿਪੋਰਟਾਂ ਜੇ ਤੁਸੀਂ ਪੜ੍ਹੋਗੇ, ਜੇ ਤੁਸੀਂ ਉਹਨਾਂ ਨੂੰ ਭੋਖੋਗੇ ਤਾਂ ਉੱਥੋਂ ਸਾਫ਼ ਨਜ਼ਰ ਹੋ ਜਾਂਦਾ ਹੈ ਕਿ ਕੋਰਟ ਕਿੰਨਾ ਸਖਤ ਲਹਿਜ਼ਾ ਲੈ ਕੇ, ਕਿੰਨਾ ਸਖਤ ਰਵੱਈਆ ਲੈ ਕੇ ਇਸ ਚੀਜ਼ ਨੂੰ ਭਾਂਪ ਰਿਹਾ ਸੀ, ਇਸ ਚੀਜ਼ ਨੂੰ ਦੇਖ ਰਿਹਾ ਸੀਗਾ। ਸੋ ਫੈਸਲਾ ਆ ਗਿਆ। ਤਾਂ ਫੈਸਲੇ ਦੇ ਵਿੱਚ ਜੋ ਚੀਜ਼ਾਂ ਲਿਖੀਆਂ ਹੈ ਤਾਂ ਉਹ ਤਾਂ ਬਹੁਤ ਕਹਿ ਲਓ ਕਿ ਧਾਰਾਸ਼ਾਹੀ ਕਰ ਦਿੰਦੀਆਂ ਨੇ, ਜਿਵੇਂ ਕਿ ਸ਼ਬਦ ਇਸਤੇਮਾਲ ਕੀਤਾ ਜਾਂਦਾ ਕਿ ਧਾਰਾਸ਼ਾਹੀ ਕਰ ਦੇਣਾ, ਤੇ ਧੱਜੀਆਂ ਹੀ ਉਡਾ ਦਿੰਦੀਆਂ ਨੇ ਇਨਵੈਸਟੀਗੇਸ਼ਨ ਦੀਆਂ। ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਗਈ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੋ ਕੜੀਆਂ ਜੋੜੀਆਂ ਨੇ, ਮਤਲਬ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੱਥਾਂ ਤੇ ਸਬੂਤਾਂ ਤੇ ਘੱਟ ਖਲੋਤੀ ਹੈ, ਕਲਪਨਾ ਤੇ ਵਧੇਰੇ ਖਲੋਤੀ ਹੈ। ਸਭ ਤੋਂ ਵੱਡੀ ਗੱਲ ਜੇ ਇਹਨੂੰ ਕਨਕਲੂਡ ਕਰਨਾ ਹੋਵੇ ਇਸ ਗੱਲ ਨੂੰ ਤਾਂ ਹਾਈ ਕੋਰਟ ਇਸ ਤਰ੍ਹਾਂ ਆਬਜ਼ਰਵ ਕਰ ਰਿਹਾ। ਉਹ ਕਹਿੰਦੇ ਨੇ ਕਿ ਜਿੱਦਾਂ ਹੁਣ ਉਦਾਹਰਣ ਦਿੱਤੀ ਹੈ ਇਹਨਾਂ ਨੇ, ਜਾਂ ਕਹਿ ਲਓ ਕਿ ਇੱਕ ਫੈਕਟ ਸ਼ਾਮਲ ਕੀਤਾ ਹੈ ਕਿ ਅਕਸ਼ੇ ਕੁਮਾਰ ਨੇ ਮੀਟਿੰਗ ਅਰੇਂਜ ਕੀਤੀ ਸੀ। ਅਕਸ਼ੇ ਕੁਮਾਰ ਦੀ ਸਿੰਘ ਇਸ ਬਲਿੰਗ ਫਸੀ ਹੋਈ ਸੀ ਫਿਲਮ, ਉਹ ਰਿਲੀਜ਼ ਕਰਵਾਉਣੀ ਸੀ, ਉਹਨੇ ਇਹਨਾਂ ਦੋਨਾਂ ਦੀ ਡੀਲ ਕਰਵਾ ਦਿੱਤੀ। ਮਤਲਬ ਕਿ ਡੇਰਾ ਮੁਖੀ ਤੇ ਸੁਖਬੀਰ ਸਿੰਘ ਬਾਦਲ ਦੀ ਫਿਲਮ MSP2 ਰਿਲੀਜ਼ ਹੋਈ, ਫਿਰ ਸਿੱਖ ਭਾਵਨਾਵਾਂ ਭੜਕੀਆਂ। ਉਸ ਵਿਰੋਧ ਦਾ ਜਿਹੜਾ ਬਦਲਾ ਸੀਗਾ ਉਹ ਪ੍ਰੇਮੀਆਂ ਨੇ ਮਤਲਬ ਕਿ ਬੇਅਦਬੀ ਕਰਕੇ ਲਿਆ। ਸੋ ਇਸ ਚੀਜ਼ ਨੂੰ ਉਹ ਰੱਦ ਕਰਦੇ, ਉਹ ਕਹਿੰਦੇ ਕਿ ਕਲਪਨਾ ਆਧਾਰਿਤ ਹੈ, ਇਸ ਚੀਜ਼ ਨੂੰ ਤੁਸੀਂ ਐਸਟੈਬਲਿਸ਼ ਨਹੀਂ ਕਰ ਸਕੇ ਤੱਥਾਂ ਨਾਲ, ਸਬੂਤਾਂ ਦੇ ਨਾਲ। ਇੱਕ ਦੋ ਚੀਜ਼ਾਂ ਹੋਰ ਵੀ ਲਿਖੀਆਂ ਨੇ, ਮਤਲਬ ਉਹਨਾਂ ਨੇ ਜੋ ਆਪਣੇ ਫੈਸਲੇ ਦੇ ਵਿੱਚ ਇਹ ਮੁੱਖ ਤੌਰ 'ਤੇ ਜੋ ਲਿਖੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਜੋ ਇਨਵੈਸਟੀਗੇਸ਼ਨ ਕੀਤੀ ਆ ਉਹਦਾ ਮੂਲ ਸਿੱਟਾ ਇਹੋ ਨਿਕਲਦਾ ਕਿ ਇੱਕ ਧਿਰ ਨੂੰ ਫਾਇਦਾ, ਇੱਕ ਧਿਰ ਨੂੰ ਨੁਕਸਾਨ ਪਹੁੰਚਾਇਆ ਜਾਵੇ। ਦੂਜੀ ਗੱਲ, ਹੁਣ ਤੀਜੀ ਗੱਲ ਦੇਖੋ SIT ਦੀਆਂ ਜਿਹੜੀਆਂ ਕਨਸੂਆਂ, ਮਤਲਬ ਕਿ ਜਿਹੜੀ ਹੁਣ ਗੱਲ ਉਹ ਕਹਿੰਦੇ ਆ ਨਾ ਕਿ ਆਗੇ ਸੰਭਲ ਚੱਲੋ ਨੰਦ ਲਾਲਾ ਪਾਛੇ ਜੋ ਵੀ ਸੀ ਸੋ ਗਈ ਸੀ। ਸੋ ਹੁਣ ਅੱਗੇ ਕੀ ਹੋਏਗਾ? ਓਵਰਆਲ ਤਾਂ ਉਸ ਚੀਜ਼ ਤੇ ਨਜ਼ਰ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਖਾਕੀ ਕਿੱਲੀ ਤੇ ਟੰਗ ਕੇ, ਜਿਵੇਂ ਗੁਰਦਾਸ ਮਾਨ ਕਹਿੰਦੇ ਨੇ ਟੰਗੇ ਰਹਿੰਦੇ ਕਿੱਲੀਆਂ ਨਾਲ ਪਰਾਂ ਦੇ, ਉੱਦਾਂ ਹੀ ਉਹਨਾਂ ਨੇ ਖਾਕੀ ਕਿੱਲੀ ਤੇ ਟੰਗ ਕੇ ਤੇ ਕਾਲਾ ਕੋਟ ਪਾ ਲਿਆ। ਜਿਵੇਂ ਇੱਕ ਫਿਲਮ 'ਚ ਕਹਿੰਦਾ ਕਿ ਢਿੱਲੋਂ ਕਾਲਾ ਕੋਟ ਐਵੇਂ ਥੋੜ੍ਹੀ ਪਾਈ ਫਿਰਦਾ। ਹੁਣ ਇਹਨਾਂ ਨੇ ਕਾਲਾ ਕੋਟ ਪਾ ਲਿਆ ਤਾਂ ਕਿ ਬੇਅਦਬੀ ਦੇ ਕੇਸਾਂ ਨੂੰ ਡਿਫੈਂਡ ਕਰ ਸਕਣ। ਪਰ ਇੱਕ ਵੱਡਾ ਸਵਾਲ ਉੱਠੇਗਾ, ਇੱਕ ਬਹੁਤ ਅਹਿਮ ਸਵਾਲ ਉੱਠੇਗਾ ਕਿ ਜਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਾਈ ਕੋਰਟ ਦੇ ਵਿੱਚ ਕਹਿ ਲਓ ਕਿ ਉੱਥੇ ਇੱਕ ਤਰ੍ਹਾਂ ਨਾਲ ਜਵਾਬਦੇਹ ਬਣਾਇਆ ਗਿਆ, ਇਹਨਾਂ ਨੇ ਆਪਣਾ ਪੱਖ ਰੱਖਣਾ ਸੀਗਾ, ਤਾਂ ਉੱਥੇ ਆਪਣਾ ਵਕੀਲ ਖੜਾ ਕਰਕੇ ਉਹ ਕਿਉਂ ਨਹੀਂ ਜਵਾਬ ਦੇ ਸਕਿਆ? ਹਾਲਾਂਕਿ ਇਹ ਪੱਖ ਰੱਖਦੇ ਆ ਕਿ ਮੈਂ ਕਿਹਾ ਸੀਗਾ ਕਿ ਮੈਂ ਆਪਣਾ ਪੱਖ ਰੱਖਣਾ, ਪਰ ਵਕੀਲਾਂ ਨੇ ਮੇਰੀ ਪੇਸ਼ ਨਹੀਂ ਜਾਣ ਦਿੱਤੀ। ਪਰ ਖੁਦ ਕਿਉਂ ਨਹੀਂ ਕੋਈ ਲਿਖਤੀ ਉੱਥੇ ਦਾਅਵਾ ਪੇਸ਼ ਕਰ ਸਕੇ? ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਸਵਾਲ ਰਹੇਗਾ। ਦੂਜੀ ਗੱਲ ਹੁਣ ਕਿ ਹੋਏਗਾ ਕੀ, ਤਾਂ ਇਸ ਫੈਸਲੇ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ SIT ਬਾਬਤ ਵੀ ਲਿਖਿਆ ਗਿਆ ਹੈ ਕਿ ਜੇ ਤੁਸੀਂ SIT ਬਣਾਉਣੀ ਆ, ਪਹਿਲੀ ਗੱਲ ਜਿੰਨੀ ਕੁ ਮੇਰੇ ਸੁਣਨ ਦੇ ਵਿੱਚ ਆਈ ਆ ਕਿ ਜਿਹੜੇ ਇਹਨਾਂ ਦੇ ਮੰਤਰੀ ਆ, ਖਾਸ ਮੰਤਰੀ, ਤੁਹਾਨੂੰ ਪਤਾ ਹੀ ਹੋਣਾ ਬਰਗਾੜੀ ਮੋਰਚੇ ਤੇ ਵੀ ਜਾਂਦੇ ਆਉਂਦੇ ਰਹੇ ਆ ਤੇ ਸਿੱਖ ਰਾਜਨੀਤੀ ਦੇ ਵਿੱਚ ਉਹ ਅਹਿਮ ਹਿੱਸਾ ਪਾਉਣ ਦਾ ਯਤਨ ਕਰਦੇ ਆ, ਅਹਿਮ ਕਰੈਕਟਰ ਬਣਨ ਦਾ ਯਤਨ ਕਰਦੇ ਆ। ਤੇ ਉਹ ਮੰਤਰੀ ਤੇ ਬਹੁਤ ਜ਼ਿਆਦਾ ਖਫਾ ਨੇ ਕਿ ਇਹਨੇ ਸਾਨੂੰ ਬਹੁਤ ਕਸੂਤਾ ਫਸਾ ਦਿੱਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ। ਲਿਹਾਜ਼ਾ ਉਹ ਥੋੜ੍ਹੇ ਜਿਹੇ ਜਿਹੜੇ ਕੈਬਨਿਟ ਦੇ ਮੰਤਰੀ ਆ ਉਹ ਵੀ ਵਿੰਗੇ ਟੇਢੇ ਹੋਏ ਪਏ ਆ। ਪਰ ਸਭ ਤੋਂ ਵੱਡੀ ਵੇਖਣ ਵਾਲੀ ਗੱਲ ਆ ਕਿ ਜੇ SIT ਬਣਦੀ ਹੈ, ਕਿਉਂਕਿ ਸੁਪਰੀਮ ਕੋਰਟ 'ਚ ਜੇ ਜਾਂਦੇ ਨੇ ਤਾਂ ਫਿਰ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਿਹੜਾ ਲਮਕ ਜਾਏਗਾ ਤੇ ਲੋਕ ਇੰਨਾ ਜ਼ਿਆਦਾ ਇਹਨਾਂ ਵੱਲ ਧਿਆਨ ਨਹੀਂ ਦੇਣਗੇ ਜਾਂ ਹਮਦਰਦੀ ਨਹੀਂ ਰੱਖਣਗੇ ਕਿ ਇਹਨਾਂ ਨੇ ਇਸ ਬਾਬਤ ਅੱਛੀ ਨੀਤ ਨਾਲ ਕੰਮ ਕੀਤਾ। ਸੋ SIT ਦਾ ਜਿਹੜਾ ਆਪਸ਼ਨ ਆ, SIT ਦੇ ਆਪਸ਼ਨ ਦੇ ਵਿੱਚ ਦਿੱਕਤ ਪੰਜਾਬ ਸਰਕਾਰ ਦੇ ਸਾਹਮਣੇ ਇਹ ਖੜੀ ਕੀਤੀ ਆ ਕੋਰਟ ਨੇ ਕਿ ਜਿਹੜੀ SIT ਬਣਾਓਗੇ, ਨੰਬਰ 1 ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਤਾਂ ਰਹਿਣਾ ਨਹੀਂ, ਨੰਬਰ 2 ਕਿ ਉਹ ਸਰਕਾਰ ਨੂੰ ਜਵਾਬਦੇਹ ਨਹੀਂ ਹੋਏਗੀ। ਇਹ ਸਭ ਤੋਂ ਵੱਡੀ ਗੱਲ ਆ ਕਿ ਉਹ ਜਵਾਬਦੇਹ ਕਿਹਦੇ ਕੋਲ ਹੋਏਗੀ? ਮਤਲਬ ਕਿ ਕੋਰਟ ਕੋਲ ਆ, ਔਰ ਉਹਦੇ ਤੇ ਸਾਰੇ ਹੀ ਜਿੰਨੇ IO ਹੋਣਗੇ ਸਾਰਿਆਂ ਦੇ ਦਸਤਖਤ ਹੋਣਗੇ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਦਾਅਵਾ ਸੀਗਾ ਕਿ ਇੱਕ ਤੋਂ ਵਧੇਰੇ IO ਦੇ ਦਸਤਖਤ ਨਹੀਂ ਹੁੰਦੇ, ਪਰ ਉਹ ਕਹਿੰਦੇ ਆ ਕਿ ਜਿਹੜੀ ਰਿਪੋਰਟ ਹੋਏਗੀ ਉਹਦੇ ਤੇ ਸਾਰੇ IO ਦੇ ਦਸਤਖਤ ਹੋਣਗੇ। ਸੋ ਇਸ ਕਰਕੇ
ਇਹ ਇਕੱਲੀ ਜਾਂਚ ਪੜਤਾਲ ਧੜਮ ਕਰਕੇ ਨਹੀਂ ਡਿੱਗੀ, ਕਾਂਗਰਸੀਆਂ ਦੇ ਦੁਬਾਰਾ ਸੱਤਾ 'ਚ ਆਉਣ ਦੇ ਸੁਪਨੇ ਵੀ ਧੜਮ ਕਰਕੇ ਡਿੱਗੇ ਆ। ਤੁਸੀਂ ਦੇਖੋ ਰਵਨੀਤ ਬਿੱਟੂ, ਨਵਜੋਤ ਸਿੱਧੂ, ਕਿੰਨਾ ਖਲਾਰਾ ਪੈ ਗਿਆ, ਯਕਦਮ ਕਿੰਨਾ ਖਲਾਰਾ ਪੈ ਗਿਆ। ਆਉਣ ਵਾਲੇ ਦਿਨਾਂ 'ਚ ਇਹ ਖਲਾਰਾ ਕਿਵੇਂ ਸਿਮਟਦਾ, ਇੱਕ ਵੱਡਾ ਸਵਾਲ ਰਹੇਗਾ। ਪਰ ਸਿੱਖ ਕੌਮ ਨੂੰ ਨਿਆਂ ਮਿਲਦਾ ਜਾਂ ਨਹੀਂ? ਕੁੰਵਰ ਵਿਜੇ ਪ੍ਰਤਾਪ ਸਿੰਘ, ਕੈਪਟਨ ਅਮਰਿੰਦਰ ਸਿੰਘ, ਇਹ ਸਾਰੇ ਛੋਟੇ ਰਹਿ ਜਾਂਦੇ ਆ। ਮਤਲਬ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਦੀ ਗੱਲ ਆਉਂਦੀ ਆ, ਜਦੋਂ ਬੇਦੋਸ਼ੀਆਂ ਦੇ ਕਤਲ ਦੀ ਗੱਲ ਆਉਂਦੀ ਆ, ਉਦੋਂ ਇਹ ਛੋਟੇ ਰਹਿ ਜਾਂਦੇ ਨੇ, ਵੱਡੇ ਮੁੱਦੇ ਉਹ ਹੋ ਜਾਂਦੇ ਆ। ਤਾਂ ਵੱਡੇ ਮੁੱਦਿਆਂ ਤੇ ਕੀ ਵੱਡਾ ਇਨਸਾਫ ਜਿਹੜਾ ਹੈ ਉਹ ਹਾਸਲ ਹੋਏਗਾ ਜਾਂ ਨਹੀਂ ਹੋਏਗਾ, ਇਹ ਬਹੁਤ ਵੱਡਾ ਸਵਾਲ ਹੈ। ਜੀ ਬਿਲਕੁਲ ਵੱਡੇ ਸਵਾਲ ਨੇ। ਹੁਣ ਖੁਦ ਤਾਂ ਵਕੀਲ ਜਿਹੜੇ ਇਹ ਬਣ ਗਏ ਨੇ, ਸੋ ਦੇਖਦੇ ਹਾਂ ਵੀ ਇਹ ਵੀ ਕੁੰਵਰ ਵਿਜੇ ਪ੍ਰਤਾਪ ਜਿਹੜੇ ਉਹ ਉੱਥੇ ਕੀ ਕਾਰਜਕਾਰੀ ਜਿਹੜੀ ਉਹਨਾਂ ਦੀ ਰਹਿੰਦੀ ਆ। ਅਗਲੀ ਮਿੰਟੂ ਜੀ ਗੱਲ ਕਰੀਏ ਗਾਇਕ ਦੀ ਜੇਲ੍ਹ ਫੇਰੀ। ਜੇਲ੍ਹ ਪ੍ਰਬੰਧਕਾਂ ਨੇ ਫੇਰ ਮਾਮਲਾ ਰਫਾ ਦਫਾਈ ਕੀਤਾ। ਉਹ ਜਿਹੋ ਜਿਹੇ ਪੁੱਜੇ, ਉਹ ਕਹਿੰਦੇ ਹੁੰਦੇ ਨਾ ਜਿਹੋ ਜਿਹੇ ਆਲੇ ਉਹੋ ਜਿਹੇ ਪੁੱਜੇ। ਉਹੀ ਹੈ, ਜਿੱਦਾਂ ਦਾ ਕੈਪਟਨ ਅਮਰਿੰਦਰ ਸਿੰਘ ਆ ਉਹ ਪੋਚੇ ਮਾਰ ਛੱਡਦਾ, ਉਸੇ ਤਰ੍ਹਾਂ ਦੀ ਇਹਦੀ ਫੌਜ ਆ, ਇਹ ਵੀ ਫਿਰ ਪੋਚੇ ਮਾਰ ਕੇ ਕੰਮ ਸਾਰ ਛੱਡ ਸਕਦੀ ਆ। ਤੁਹਾਨੂੰ ਯਾਦ ਹੋਣਾ ਕਰਨ ਔਜਲਾ ਗਿਆ ਸੀ ਲੁਧਿਆਣੇ ਜੇਲ੍ਹ ਦੇ ਵਿੱਚ, ਤੇ ਉਸ ਤੋਂ ਬਾਅਦ ਬੜਾ ਜ਼ਿਆਦਾ ਮਾਮਲਾ ਉੱਠਿਆ, ਤੇ ਮਾਮਲਾ ਉੱਠਣ ਤੋਂ ਬਾਅਦ ਜਿਹੜਾ ਰਾਣੋ ਹੈ ਉਹਨੂੰ ਸ਼ਿਫਟ ਕਰ ਦਿੱਤਾ ਗਿਆ ਸੀਗਾ ਪਟਿਆਲੇ। ਉਹ ਵੀ ਆਪਾਂ ਗੱਲ ਕੀਤੀ ਸੀਗੀ। ਪਰ ਹੁਣ ਇੱਕ ਵੱਡੀ ਗੱਲ ਜਿਹੜੀ ਆ ਉਹ ਇਹ ਸਾਹਮਣੇ ਆਈ ਹੈ ਕਿ ਬੋਚ ਕੇ ਜੇ ਇਹਨਾਂ ਨੇ ਇੱਕ ਅਫਸਰ ਜਿਹੜਾ ਕਿ ਸੁਪਰੀਡੈਂਟ ਸੀਗਾ ਲੁਧਿਆਣਾ ਸੈਂਟਰਲ ਜੇਲ੍ਹ ਦਾ, ਉਹਨੂੰ ਤਬਦੀਲ ਕਰ ਦਿੱਤਾ ਇਹਨਾਂ ਨੇ ਚੰਡੀਗੜ੍ਹ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ ਉਹਨੂੰ ਇਹਨਾਂ ਨੇ ਖੋਲ੍ਹਿਆ ਹੀ ਨਹੀਂ ਹੈ। ਕੋਈ ਬਰੀਫਿੰਗ ਨਹੀਂ ਹੈ, ਕੋਈ ਕੁਛ ਨਹੀਂ ਹੈ, ਜਾਂ ਕਿਸੇ ਹੋਰ ਦੂਸਰੇ ਬੰਦੇ ਨੂੰ ਕੋਈ ਦੋਸ਼ੀ ਨਹੀਂ ਠਹਿਰਾਇਆ ਗਿਆ। ਮਤਲਬ ਕਿ ਦੇਖੋ ਗੱਲ ਇਹ ਆ ਕਿ ਜੇ ਤੁਸੀਂ ਗਲਤ ਮੰਨ ਰਹੇ ਹੋ ਤਾਂ ਹੀ ਤੁਸੀਂ ਰਾਣੋ ਨੂੰ ਉੱਥੇ ਭੇਜਿਆ, ਕਿਉਂਕਿ ਕਰਨ ਔਜਲੇ ਦਾ ਤੇ ਰਾਣੋ ਦਾ ਕਨੈਕਸ਼ਨ ਜੋੜਿਆ ਜਾ ਰਿਹਾ ਸੀਗਾ ਕਿ ਇਹਨਾਂ ਦੀ ਆਪਸ ਦੇ ਵਿੱਚ ਜਾਣ ਪਛਾਣ ਆ, ਮੁਲਾਕਾਤ ਕੀਤੀ ਹੈ, ਠੀਕ ਹੈ। ਜੇ ਨਹੀਂ ਤਾਂ ਰਾਣੋ ਨੂੰ ਸ਼ਿਫਟਿੰਗ ਦਾ ਸਾਹਮਣਾ ਕਿਉਂ ਕਰਨਾ ਪਿਆ, ਫਿਰ ਅਫਸਰ ਦਾ ਤਬਾਦਲਾ ਕਿਉਂ ਹੋਇਆ? ਨੰਬਰ 1। ਨੰਬਰ 2, ਜੇ ਮੰਨਿਆ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਕੁਛ ਗਲਤ ਹੈ ਤਾਂ ਇਕੱਲਾ ਸੁਪਰਡੈਂਟ ਜ਼ਿੰਮੇਵਾਰ ਥੋੜ੍ਹੀ ਹੁੰਦਾ ਹੈ। ਸੁਪਰਡੈਂਟ ਦੀ ਥਾਂ ਤੇ ਜਿਹੜਾ ਉਸ ਟਾਈਮ ਦਰਬਾਨ ਆ, ਜਿਹੜਾ ਉਸ ਟਾਈਮ ਮੁਨਸ਼ੀ ਆ ਉੱਥੇ, ਜਿਹੜਾ ਮਤਲਬ ਕਿ ਡਿਊਟੀ ਦਾ ਸਾਰਾ ਕੰਮਕਾਰ ਸਾਂਭਦਾ, ਮੁਨਸ਼ੀ ਕਹਿ ਲਓ ਜਾਂ ਜਿਹੜਾ ਵੀ ਡਿਪਟੀ ਸੁਪਰਡੈਂਟ ਹੈ, ਉਹ ਸਾਰੇ ਹੀ ਉੱਥੇ ਕਿਤੇ ਨਾ ਕਿਤੇ ਜ਼ਿੰਮੇਵਾਰ ਬਣਦੇ ਆ। ਹਰੇਕ ਦੀ ਇੱਕ ਡਿਊਟੀ ਆ। ਸੰਤਰੀ ਦੀ ਆਪਣੀ ਡਿਊਟੀ ਹੁੰਦੀ ਆ, ਬਾਹਰ ਜਿਹੜਾ ਡਿਊਟੀ ਤੇ ਖੜਾ ਹੈ। ਫਿਰ ਜਿਹੜਾ ਅੰਦਰ ਚਾਬੀ ਲੈ ਕੇ ਦਰਬਾਨ ਖਲੋਤਾ ਹੁੰਦਾ ਉਹਦੀ ਅੱਡ ਡਿਊਟੀ ਹੁੰਦੀ ਆ। ਜਿਹੜਾ ਉਸ ਟਾਈਮ ਡਿਊਟੀ ਤੇ ਅਫਸਰ ਹੁੰਦਾ ਉਹਦੀ ਇੱਕ ਵੱਖਰੀ ਡਿਊਟੀ ਹੁੰਦੀ ਆ। ਸਾਰੀਆਂ ਕਿਤੇ ਨਾ ਕਿਤੇ ਕੋਤਾਹੀਆਂ ਲੁਕਾ ਲਈਆਂ ਗਈਆਂ। ਉਹਨਾਂ ਤੋਂ ਪੁੱਛਗਿੱਛ ਤੇ ਹੋਣੀ ਚਾਹੀਦੀ ਹੈ ਕਿ ਹਾਂ ਭਾਈ ਕਿਹਨ ਸੱਦਿਆ, ਕੀ ਗੱਲ ਆ। ਔਰ ਦੂਜੀ ਗੱਲ ਇਹ ਹੈ ਕਿ ਜੇ ਨਿਯਮ ਕਾਇਦੇ ਤੋੜੇ ਆ, ਮਾਮਲਾ ਬਣਦਾ ਸੀ, ਪਰ ਮਾਮਲਾ ਦਰਜ ਕਰਨ ਦੀ ਥਾਂ ਤੇ ਇਹ ਲੋਲਾ ਪੋਚਾ ਜਿਹਾ ਕਰਕੇ ਇਹਨਾਂ ਨੇ ਛੱਡ ਦਿੱਤਾ ਕੰਮ। ਜੀ ਅਗਲੀ ਗੱਲ ਕਰਦੇ ਜਾਈਏ। DBT ਸ਼ੁਰੂ ਹੁੰਦਿਆਂ ਹੀ ਪੰਜਾਬ ਦੇ ਕਿਸਾਨਾਂ ਜਿਹੜੇ ਆ ਠੱਗ ਵੀ ਲੈਣ ਲੱਗੇ ਨਿਸ਼ਾਨੇ ਤੇ। ਬੰਦਾ ਪੁੱਛੇ ਕਿ ਅੱਗੇ ਇੱਥੇ ਬਨਾਰਸੀ ਠੱਗ ਥੋੜੇ ਫਿਰਦੇ ਆ, ਹੁਣ ਜਿਹੜੇ ਇਹ ਸਾਈਬਰ ਠੱਗ ਆ ਗਏ ਆ। ਮਤਲਬ ਕਿ ਗਿਰਦਾਂ ਜਿਹੜੀਆਂ ਨੇ ਉਹ ਇੰਨੀਆਂ ਜ਼ਿਆਦਾ ਭੁੱਖੀਆਂ ਨੇ ਕਿ ਬੰਦਾ ਜਾਂ ਪਸ਼ੂ ਮਰਨ ਦਾ ਇੰਤਜ਼ਾਰ ਹੀ ਨਹੀਂ ਕਰਦੀਆਂ, ਉਹ ਪਹਿਲਾਂ ਹੀ ਮੰਡਰਾਉਣ ਲੱਗ ਜਾਂਦੀ ਵਾਕਈ ਪਹਿਲਾਂ ਹੀ ਕਿ ਹਾਂ ਬਸ ਵੀ ਇਹ ਜਿੱਦਾਂ ਕਹਿ ਲਓ ਕਿ ਕਈਆਂ ਦਾ ਕੰਮਕਾਰ ਹੀ ਇਹਨਾਂ ਚੀਜ਼ਾਂ ਨਾਲ ਜੁੜਿਆ ਹੁੰਦਾ ਨਾ ਕਿ ਬਿਮਾਰ ਹੋਵੇ। ਕਈ ਪੁਲਿਸ ਵਾਲੇ ਹਵਾਲਾਤ ਨੂੰ ਧੂਪ ਕਰਦੇ ਆ ਕਿ ਬੰਦਾ ਇੱਥੇ ਆਵੇ। ਅੱਡੋ ਅੱਡ ਪੇਸ਼ੇ ਆ ਨਾ, ਤਾਂ ਗਿਰਦਾਂ ਦਾ ਵੀ ਅੱਡੋ ਅੱਡ ਢਿੱਡ ਜੁੜਿਆ ਵਾ ਇਸ ਚੀਜ਼ ਦੇ ਨਾਲ ਕਿ ਕਦੋਂ ਬੰਦੇ ਮਰਨ, ਕਦੋਂ ਪਸ਼ੂ ਮਰਨ, ਅਸੀਂ ਖਾਈਏ। ਸੋ ਇਹ ਹਾਲ ਹੈ ਇਹਨਾਂ ਦਾ ਕਿ ਕਦੋਂ ਇਸ ਤਰ੍ਹਾਂ ਦਾ ਮੌਕਾ ਬਣੇ, ਕਦੋਂ ਸਾਈਬਰ ਠੱਗ ਜਿਹੜੇ ਐਕਟਿਵ ਹੋਣ। ਉਹ ਦੇਖੋ ਉਹ ਤੇ ਪਰਨੀਤ ਕੌਰ ਨੂੰ ਠੱਗ ਕੇ ਲੈ ਜਾਂਦੇ ਆ, ਸ਼ਮਸ਼ੇਰ ਦੁੱਲੋ ਨੂੰ ਠੱਗ ਕੇ ਲੈ ਜਾਂਦੇ ਆ। ਇਹ ਕਿਸਾਨ ਵਿਚਾਰੇ ਅਨਪੜ੍ਹ ਅੱਧ-ਪੜ੍ਹ, ਇਹ ਕਿਸ ਪਾਣੀਆਂ ਡੇ ਆ। ਦੇਖਣ ਵਾਲੀ ਗੱਲ ਤੇ ਇਹ ਆ ਨਾ ਕਿ ਹੁਣ ਜਦੋਂ ਅਫੜਾ ਤਫੜੀ ਮੱਚੀ ਆ 3 ਦਿਨ 4 ਦਿਨ ਪਹਿਲਾਂ ਤੱਕ ਪੋਰਟਲ ਤੇ ਸਿਰਫ 50% ਕਿਸਾਨ ਰਜਿਸਟਰਡ ਹੋਏ ਸੀਗੇ। ਤਾਂ ਹੁਣ ਦੇਖੋ ਇਹ ਇਸੇ ਕਰਕੇ ਕਿਉਂਕਿ ਆਮ ਕਿਸਾਨ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ। ਉਹ ਤੇ ਦਹਾਕਿਆਂ ਤੋਂ ਇੱਕ ਐਸੀ ਖੁੱਲੀ ਪ੍ਰਣਾਲੀ ਦਾ ਆਨੰਦ ਮਾਣ ਰਹੇ ਸੀਗੇ ਕਿ ਟਰਾਲੀ ਖੇਤ ਚੋਂ ਭਰੀ ਤੇ ਜਾ ਕੇ ਢੇਰੀ ਕੀਤੀ, ਸ਼ਾਹ ਨੂੰ ਕਿਹਾ ਲੈ ਵੀ ਮਿੱਤਰਾ ਮੰਗਾ ਠੰਡਾ ਤੱਤਾ, ਪੀ ਕੇ ਤੇ ਮਾਰ ਕੇ ਸਾਫਾ ਮੂੰਹ ਤੇ ਆਖਿਆ ਲਾਓ ਵੀ ਅਸੀਂ ਚੱਲੇ ਸ਼ਾਹ ਸਾਫ਼ ਕਰ ਦਈਏ। ਇੱਕ ਇਸ ਤਰ੍ਹਾਂ ਦੀ ਵਿਵਸਥਾ ਸੀ। ਉਹਦੇ ਵਿੱਚ ਹੁਣ ਤੁਸੀਂ ਪੋਰਟਲ ਲਿਆ ਦਿੱਤੇ ਆ, ਉਹਦੇ ਵਿੱਚ ਤੁਸੀਂ ਵੱਖੋ ਵੱਖਰੇ ਰਿਕਾਰਡ ਅਪਲੋਡ ਕਰਨ ਦੇ ਖਾਨੇ ਰੱਖ ਦਿੱਤੇ ਆ, ਉਹਨਾਂ ਦੀ ਜਾਣੇ ਬਲਾ। ਸੋ ਇਸ ਕਰਕੇ ਇਹ ਦਿੱਕਤ ਆ। ਤਾਂ ਉਹਦਾ ਫਾਇਦਾ ਸਾਈਬਰ ਠੱਗ
ਉਠਾ ਰਹੇ ਆ। ਕਈਆਂ ਦੇ ਹੁਣ ਵਿਚਾਰਿਆਂ ਦੇ ਜਿਹੜੇ ਆਧਾਰ ਕਾਰਡ ਦੇ ਨਾਲ ਫ਼ੋਨ ਨੰਬਰ ਲਿੰਕ ਨਹੀਂ ਸੀ ਉਹ ਕਰਾ ਰਹੇ ਆ। ਉਹ ਜਦੋਂ ਇਹ ਇਸ ਤਰ੍ਹਾਂ ਦੇ ਚੱਕਰਾਂ 'ਚ ਪੈਂਦੇ ਆ, ਉਹ ਕਾਲ ਆ ਜਾਂਦੀ ਆ ਯਕਦਮ ਕਿ ਹਾਂਜੀ ਆ ਤੁਹਾਡੇ ਨੰਬਰ 'ਤੇ ਆਹ ਚੀਜ਼ ਘੱਲੀ ਆ, OTP ਵਗੈਰਾ ਜਿੱਦਾਂ ਹੁੰਦੀ ਆ, ਤਾਂ ਉਹ ਕਿਸਾਨ ਦੱਸ ਪੈਂਦੇ ਕਿ ਸ਼ਾਇਦ ਬੈਂਕ ਵਗੈਰਾ 'ਚ ਕਾਲ ਆਈ ਆ। ਇਸ ਤਰ੍ਹਾਂ ਕੁਛ ਲੋਕਾਂ ਦੇ ਨਾਲ ਫਰਾਡ ਹੋਣੇ ਸ਼ੁਰੂ ਹੋਏ ਆ ਜਾਂ ਯਤਨ ਕੀਤੇ ਜਾ ਰਹੇ ਆ। ਇਹ ਜਾਗਰੂਕਤਾ ਮੁਹਿੰਮ ਜਿਹੜੀ ਆ ਉਹ ਚਲਾਉਣੀ ਚਾਹੀਦੀ ਆ। ਸਰਕਾਰ ਦਾ ਕੰਮ ਬਣਦਾ ਆ ਕਿ ਕਿਸਾਨਾਂ ਨੂੰ ਸਮਝਾਇਆ ਜਾਵੇ ਕਿ ਕਿਸ ਤਰ੍ਹਾਂ ਦੀ ਕਾਲ ਆਉਣੀ ਆ, ਕਿਸ ਤਰ੍ਹਾਂ ਦੀ ਕਾਲ ਨੂੰ ਰਿਸਪੌਂਡ ਕਰਨਾ, ਕਿਸ ਤਰ੍ਹਾਂ ਦੀ ਕਾਲ ਨੂੰ ਕੱਟਣਾ। ਇਹ ਸਾਰਾ ਕੁਛ ਉੱਥੇ ਦਾਣਾ ਮੰਡੀਆਂ 'ਚ ਦੱਸਣਾ ਚਾਹੀਦਾ। ਪਹਿਲੀ ਗੱਲ, ਉੱਥੇ ਪੋਰਟਲ 'ਤੇ ਬਣਾਏ ਜਾਣ, ਉੱਥੇ ਹੀ ਬੰਦੇ ਬਿਠਾਏ ਜਾਣ, ਉੱਥੇ ਰਜਿਸਟਰਡ ਕਰ ਲੈਣ, ਕਿਸਾਨ ਦਾ ਕੰਮ ਹੀ ਨਿਬੜੇ। ਜਿਹੜੇ ਆੜਤੀਏ ਉਹਨਾਂ ਨੂੰ ਇਨਵੋਲਵ ਕਰ ਲਿਆ ਜਾਵੇ, ਜਾਂ ਆੜਤੀਆਂ ਦੇ ਮੁਨੀਮ ਹੁੰਦੇ ਆ ਜਾਂ ਜਿਹੜੇ ਅਧਿਕਾਰੀ ਆ ਉਹ ਇਹ ਕੰਮ ਕਰਨ। ਜਿਹੜੇ ਕਿਸਾਨ ਵਿੱਚ ਫਸ ਜਾਂਦੇ ਉਹ ਬਹੁਤ ਬੁਰਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੌਕਾ ਬਣ ਜਾਂਦਾ ਉਹਨਾਂ ਦੀ ਲੁੱਟ ਦਾ। ਜੀ ਜੀ ਬਿਲਕੁਲ। ਅਗਲੀ ਜੇ ਗੱਲ ਕਰ ਲਈਏ ਤਾਂ ਇੱਕ ਵਾਰੀ ਫੇਰ ਚਰਚਾ ਵਿੱਚ ਹੈ ਲਾਇਬ੍ਰੇਰੀ ਐਕਟ। ਧੰਨ ਭਾਗ ਕੁਛ ਇਹਨਾਂ ਨੇ ਚੰਗਾ ਵੀ ਸੋਚਿਆ। ਧੰਨ ਭਾਗ, ਮੈਂ ਕਹਿੰਦਾ ਕਿ ਭਾਗਾਂ ਵਾਲਾ ਦਿਨ ਚੜਿਆ, ਕੰਮਾਂ ਵਾਲਾ ਦਿਨ ਚੜਿਆ। ਖੈਰ, ਪੰਜਾਬ ਪਬਲਿਕ ਲਾਇਬ੍ਰੇਰੀ ਐਕਟ ਲਈ ਕਹਿੰਦੇ ਆ ਕਿ ਚਾਰਾ ਜੂਈ ਫੇਰ ਤੋਂ ਸ਼ੁਰੂ ਹੋਈ ਆ। ਵੈਸੇ ਮੈਨੂੰ ਯਾਦ ਆ 1997 'ਚ ਇਹ ਮੁੱਦਾ ਪਹਿਲੀ ਵਾਰੀ ਅਖਬਾਰਾਂ 'ਚ ਅਸੀਂ ਪੜ੍ਹਿਆ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਆਏ ਸੀਗੇ ਤੇ ਬੜੇ ਦਾਅਵੇ ਕਰਕੇ ਆਏ ਸੀਗੇ। ਉਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਉਹ ਚਲੀਆਂ ਗਈਆਂ, ਸਭ ਚੀਜ਼ਾਂ ਜਿਹੜੀਆਂ ਹਵਾਈ ਸਾਬਤ ਹੋਈਆਂ। ਖੈਰ, ਇਸ ਵਾਰੀ ਫੇਰ ਚਰਚਾ ਹੈ ਕਿ ਪੰਜਾਬ ਪਬਲਿਕ ਲਾਇਬ੍ਰੇਰੀ ਐਕਟ ਮਤਲਬ ਕਿ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਲਾਇਬ੍ਰੇਰੀ ਕਲਚਰ ਹੈ ਜਿਹੜਾ ਉਹਨੂੰ ਪ੍ਰਫੁੱਲਤ ਕੀਤਾ ਜਾਵੇ। ਇਸ ਲਾਇਬ੍ਰੇਰੀ ਐਕਟ ਦਾ ਮਤਲਬ ਇਹੀ ਹੈ। ਤੇ ਮੈਂ ਖੁਦ ਵੀ ਨਿੱਜੀ ਤੌਰ 'ਤੇ ਤੁਹਾਡੇ ਇੱਥੇ ਨਾ ਗੁਮਟਾਲਾ ਸਾਹਿਬ ਹੈਗੇ, ਮੇਰੇ ਖਿਆਲ ਦੇ ਨਾਲ USC ਰਹਿੰਦੇ ਨੇ, ਬੜੇ ਤਕੜੇ ਲੇਖਕ ਨੇ। ਉਹਨਾਂ ਨੇ ਬਹੁਤ ਕੰਮ ਕੀਤਾ ਇਹਦੇ 'ਤੇ, ਬਹੁਤ ਜ਼ਿਆਦਾ ਕੰਮ ਕੀਤਾ ਉਹਨਾਂ ਨੇ। ਸੋ ਉਹਨਾਂ ਦੀ ਵੀ ਪੇਸ਼ ਨਹੀਂ ਗਈ। ਚਲੋ ਉਹਨਾਂ ਨੇ ਥੋੜ੍ਹਾ ਬਹੁਤਾ ਮੈਨੂੰ ਕਿਹਾ ਕਿ ਤੂੰ ਭਾਈ ਗਾਂ ਕਰ ਚਾਰਾ ਜੀ, ਅਤੇ ਮੈਂ ਵੀ ਕੁਛ ਜਿਹੜੇ ਹੈਗੇ ਸੀਗੇ MLA ਉਹਨਾਂ ਨੂੰ ਭੇਜਿਆ ਕਿ ਤੁਸੀਂ ਪ੍ਰਾਈਵੇਟ ਬੇਲੀ ਲੈ ਕੇ ਆਓ ਜਾਂ ਸਾਰੇ ਜਾਣੇ ਆਪਸ ਦੇ ਵਿੱਚ ਸਹਿਮਤੀ ਪ੍ਰਗਟਾ ਕੇ ਘੱਟੋ ਘੱਟ ਕਿਤਾਬਾਂ ਵਾਲਾ ਕਲਚਰ 'ਤੇ ਪ੍ਰਫੁੱਲਤ ਕਰ ਦਿਓ। ਪਰ ਨਹੀਂ, ਕੋਈ ਗੱਲ ਨਹੀਂ ਸੁਣੀ ਗਈ। ਪਰ ਹੁਣ ਫੇਰ ਦੱਸਦੇ ਆ ਕਿ ਇਹ ਇੱਕ ਪਹਿਲ ਕਦਮੀ ਕੀਤੀ ਜਾ ਰਹੀ ਹੈ, ਤਾਂ ਮੈਂ ਕਹਿੰਦਾ ਕਿ ਅੱਛੀ ਗੱਲ ਆ। ਇਹ ਜਾਂਦੇ ਇਸ ਸਰਕਾਰ ਦੇ ਵਿੱਚ ਜੇਕਰ ਇਸ ਤਰ੍ਹਾਂ ਦਾ ਕੋਈ ਕੰਮ ਕਰਕੇ ਜਾਂਦੇ, ਮੈਂ ਉਹਦੀ ਸ਼ਲਾਘਾ ਬਹੁਤ ਕਰੂੰਗਾ। ਇੱਕ ਵਾਰੀ ਖੁਦ ਮੈਂ ਪ੍ਰਕਾਸ਼ ਸਿੰਘ ਬਾਦਲ ਤੋਂ ਕਮਰਾ ਮੰਗਿਆ ਸੀਗਾ ਲਾਇਬ੍ਰੇਰੀ ਦਾ ਆਪਣੇ ਪਿੰਡ ਵਾਸਤੇ ਸੰਗਤ ਦਰਸ਼ਨ 'ਚ, ਅਤੇ ਉਹ ਕਹਿੰਦੇ, ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ ਕਿ ਤੁਹਾਨੂੰ ਲਾਇਬ੍ਰੇਰੀ ਕੋਈ ਮੰਗਦਾ ਹੀ ਨਹੀਂ ਗਾ ਜਾਂ ਤੁਸੀਂ ਦਿੰਦੇ ਹੀ ਨਹੀਂ? ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕਾਕਾ ਮੈਨੂੰ ਕੋਈ ਮੰਗਦਾ ਹੀ ਨਹੀਂ ਗਾ, ਮੈਂ ਕੀ ਕਰਾਂ। ਤਾਂ ਮੈਂ ਕਿਹਾ ਜੀ ਕੋਈ ਮੰਗਦਾ ਨਹੀਂ ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਤੁਸੀਂ ਚੁੱਪ ਰਹਿਣਾ ਵਾ। ਜੇ ਤੁਸੀਂ ਉੱਥੇ ਕਰੋੜਾਂ ਰੁਪਈਆਂ ਦੀ ਗ੍ਰਾਂਟ ਦਿੰਦੇ ਹੋ ਕਿਸੇ ਲੰਬੀ ਦੇ ਪਿੰਡ ਦੇ ਵਿੱਚ, ਤੇ ਉਹਨਾਂ ਨੂੰ ਕਹੋ, ਉਹਨਾਂ ਨੂੰ ਦੱਸੋ ਕਿ ਇਹਦੀ ਅਹਿਮੀਅਤ ਕੀ ਹੁੰਦੀ ਹੈ। ਤੁਸੀਂ ਦੱਸੋਗੇ, ਤੁਹਾਨੂੰ ਚਾਹੁਣ ਵਾਲੇ ਲੋਕ, ਤੁਹਾਡੀ ਪ੍ਰਸ਼ੰਸਾ ਕਰਨ ਵਾਲੇ ਲੋਕ, ਤੁਹਾਡੇ ਉਪਾਸ਼ਕ ਲੋਕ ਉਸ ਪਾਸੇ ਕਿਤੇ ਨਾ ਕਿਤੇ ਮੋਟੀਵੇਟ ਹੋ ਕੇ ਲੱਗਣਗੇ। ਸੋ ਇਹ ਬਹੁਤ ਵਧੀਆ ਗੱਲ ਹੈ। ਵੈਸੇ ਵੀ ਮੇਰੇ ਖਿਆਲ ਦੇ ਨਾਲ ਕਿਤਾਬ ਦਿਹਾੜਾ ਸੀ, ਕੱਲ੍ਹ ਲੰਘ ਕੇ ਗਿਆ, ਅਤੇ ਜੇ ਆਉਣ ਵਾਲੇ ਕਿਤਾਬ ਦਿਹਾੜੇ 'ਤੇ ਸਾਨੂੰ ਇਹੋ ਜਿਹੀ ਚੀਜ਼ ਵੇਖਣ ਨੂੰ ਮਿਲੇ ਤਾਂ ਬਹੁਤ ਵਧੀਆ ਗੱਲ ਹੈ। ਕਿਉਂਕਿ ਦੇਖੋ, ਕਿਤਾਬ ਕਲਚਰ ਇੱਕ ਵਰਗ ਤੱਕ ਤੇ ਗਿਆ ਹੁਣ, ਜਿੰਨੀ ਡਿਜੀਟਲ ਜੇ ਆਪਾਂ ਕਹੀਏ ਤਾਂ ਉਹ ਇੱਕ ਝਟਕਾ ਹੈ। ਮੁੜੇ ਬਹੁਤ ਜ਼ਿਆਦਾ ਕਿਤਾਬਾਂ ਨਾਲ ਜੁੜ ਰਹੇ ਨੇ। ਪਰੰਤੂ ਗੱਲ ਇਹ ਹੈ ਕਿ ਜਿਹੜਾ ਪੇਂਡੂ ਤਬਕਾ ਆਪਣਾ, ਉਹਦੇ ਵਿੱਚ ਖਾਸ ਤੌਰ 'ਤੇ ਉਹ ਵਰਗ ਜਿਹੜਾ ਸੋਸ਼ਲ ਮੀਡੀਆ ਨਾਲ ਕਨੈਕਟਡ ਨਹੀਂ ਹੈ, ਇੰਟਰਨੈਟ ਨਾਲ ਕਨੈਕਟਡ ਨਹੀਂ ਹੈ, ਜੇ ਅਸੀਂ ਉਹਨੂੰ ਵੀ ਕਿਤਾਬਾਂ ਨਾਲ ਜੋੜ ਦਿੰਦੇ ਹਾਂ ਤਾਂ ਬਹੁਤ ਹੀ ਵਧੀਆ ਢੰਗ ਨਾਲ ਅਸੀਂ ਆਪਣਾ ਇਤਿਹਾਸ ਅੱਗੇ ਲੈ ਜਾਵਾਂਗੇ। ਬਹੁਤ ਹੀ ਵਧੀਆ ਢੰਗ ਦੇ ਨਾਲ ਅਸੀਂ ਇਨਕਲਾਬੀ ਸੋਚ ਜਿਹੜੀ ਆ ਉਹ ਬੱਚਿਆਂ 'ਚ ਭਰ ਸਕਦੇ ਹਾਂ। ਵਿਗਿਆਨ ਦੀਆਂ ਗੱਲਾਂ ਜਿਹੜੀਆਂ ਉਹ ਅਗਲੀ ਪੀੜ੍ਹੀ ਤੱਕ ਲਿਜਾ ਸਕਦੇ। ਬਹੁਤ ਕੁਛ ਦੇਣ ਨੂੰ ਹੋਏਗਾ ਸਾਡੇ ਕੋਲ। ਜੀ ਜੀ ਬਿਲਕੁਲ। ਅਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।